1000 ਰੁਪਇਆ ਲਾ ਕੇ 2 ਲੱਖ ਰੁਪਇਆ ਤੁਸੀਂ ਕਿੱਦਾਂ ਕਮਾਉਣਾ ਵਾ, ਇਹ ਸਿੱਖਣ ਵਾਸਤੇ ਸਾਡੀ ਫੈਸਲਾਬਾਦ ਦੀ ਪੁਲਿਸ ਕੋਲੋਂ ਤੁਹਾਨੂੰ ਟਿਊਸ਼ਨ ਪੜ੍ਹਨੀ ਪੈਣੀ ਹੈ। ਮੈਂ ਤੁਹਾਨੂੰ ਇੱਕ ਐਸਾ ਵਾਕਿਆ, ਇੱਕ ਐਸੀ ਲਾਟਰੀ ਦੱਸਣ ਲੱਗਾ ਵਾਂ ਜਿਹੜੀ ਫੈਸਲਾਬਾਦ ਦੀ ਪੁਲਿਸ ਦੇ ਇੱਕ ਸਬ ਇੰਸਪੈਕਟਰ ਨੇ ਖੇਲੀ ਤੇ 2 ਲੱਖ ਰੁਪਏ ਦੇ ਨੇੜੇ ਪਹੁੰਚ ਗਿਆ ਸੀਗਾ। ਉਹ ਤਾਂ ਫਿਰ ਜ਼ਾਹਰੀ ਬਾਤ ਆ, 2 ਲੱਖ ਵਾਲੇ ਭਾਰੇ ਸੀਗੇ, ਉਹ ਖਿੱਚ ਕੇ ਸਾਈਡ ਤੇ ਲੈ ਗਏ। ਸਬ ਇੰਸਪੈਕਟਰ ਮੋਹਸਨ ਕਮੋਕਾ, ਸਾਬਕਾ SHO ਮਾਮੂ ਕਾਂਜਣ, ਇਹਨੇ ਜਨਾਬੇ ਵਾਲੀ 1000 ਰੁਪਇਆ ਇੱਕ ਬੰਦੇ ਨੂੰ ਦਿੱਤਾ। ਉਹਨੇ ਕਿਹਾ ਜੀ ਫਲਾਂ ਬੰਦੇ ਕੋਲ ਤੁਸੀਂ ਜਾਓ, ਉਹਦੇ ਕੋਲੋਂ ਥੋੜ੍ਹੀ ਜਿਹੀ ਚਰਸ 1000 ਦੇ ਇਵਜ਼ ਖਰੀਦੋ। ਤੇ ਉਹ ਭਾਈ ਚਲਾ ਗਿਆ, 1000 ਦੇ ਕੇ ਉਹਨੇ ਚਰਸ ਲਈ। ਇਹਨਾਂ ਨੇ ਆਪਣੇ ਬੰਦੇ ਭੇਜੇ, ਉਸ ਬੰਦੇ ਨੂੰ ਧੌਣ ਤੋਂ ਫੜ ਲਿਆ। ਫਿਰ ਫੜ ਕੇ ਉਹਦੀ ਹਲਕੀ ਢੋਲਕੀ ਵਜਾਈ, ਉਹਨੂੰ ਕਿਹਾ ਜੀ ਤੂੰ ਚਰਸ ਕਿੱਥੋਂ ਲਿਆਣਾ ਵਾ, ਉਹ ਦੱਸ। ਉਸ ਬੰਦੇ ਨੇ ਅਗਲਾ ਬੰਦਾ ਦੱਸਿਆ ਤੇ ਇਹਨਾਂ ਨੇ ਜਾ ਕੇ ਉਹਨੂੰ ਵੀ ਫੜ ਲਿਆ। 1000 ਦੇ ਵਿੱਚ 2 ਬੰਦੇ ਫੜ ਲਏ। ਹੋਣਾ ਤੇ ਇਹ ਚਾਹੀਦਾ ਸੀਗਾ ਜਿਹੜੀ ਵਜ਼ੀਰੇ ਆਲਾ ਪੰਜਾਬ ਮਰੀਮ ਨਵਾਜ਼, IG ਪੰਜਾਬ, RPO ਫੈਸਲਾਬਾਦ, CPO ਫੈਸਲਾਬਾਦ ਦੀ ਰੈੱਡ ਲਾਈਨ ਆ ਕਿ ਮਨਸ਼ਿਆਤ ਫਰੋਸ਼ ਨੂੰ ਫੜੋ ਤੇ ਉੱਤੇ ਪਰਚਾ ਦਿਓ, ਉਹਨੂੰ ਜੇਲ੍ਹ ਭੇਜੋ, ਉਹਦਾ ਮੁਕੰਮਲ ਤੌਰ ਤੇ ਇਲਾਜ ਕਰੋ। ਲੇਕਿਨ ਇਹ ਭਾਈ ਸਾਹਿਬ ਕਿਉਂਕਿ SSIU ਦੇ ਇੰਚਾਰਜ ਸੀਗੇ, ਇਹ ਕੰਮ ਕਰ ਨਹੀਂ ਸਕਦੇ ਸੀ। ਇਹਨਾਂ ਨੇ ਜਨਾਬੇ ਵਾਲੀ ਸਿਰਫ ਇਸ ਗੱਲ ਤੋਂ ਫੜਿਆ ਸੀਗਾ ਕਿ 1000 ਲਾਵਾਂਗੇ 2 ਲੱਖ ਰੁਪਇਆ ਕਮਾਵਾਂਗੇ। ਇਹ 2 ਲੱਖ ਰੁਪਇਆ ਕਮਾਉਣ ਦੇ ਚੱਕਰ ਦੇ ਵਿੱਚ ਗੁਲਫਸ਼ਾਹ ਦੇ ਇਲਾਕੇ ਦੇ ਵਿੱਚ ਇੱਕ ਡੇਰਾ ਸੀਗਾ, ਉੱਥੇ ਲਿਜਾ ਕੇ ਤੇ ਹਲਕੀ ਢੋਲਕੀ ਆਪੇ ਵਜਾਉਣ ਲੱਗ ਗਏ। ਹੁਣ ਇਹਦੇ ਨਾਲ ਜਿਹੜੇ ਬੰਦੇ ਸੀਗੇ ਮੈਂ ਉਹਨਾਂ ਦੇ ਨਾਮ ਵੀ ਦੱਸ ਦਿਆਂ ਤਾਂ ਕਿ ਤੁਸੀਂ ਤੋੜ ਤੱਕ ਪਹੁੰਚ ਜਾਵੋ। ਮੋਹਸਨ ਕਮੋਕਾ SSIU ਦਾ ਇੰਚਾਰਜ ਆਪ ਸੀਗਾ। ਇਹਨਾਂ ਨੇ ਬੰਦਾ ਫੜਿਆ ਜੀ ਮੁਹੰਮਦ ਅਜਾਜ਼ ਵਲਦ ਮੁਖਤਾਰ ਕੌਮ ਮਲਕ ਸਕਨਾ 224 ਵਜ਼ੀਰ ਖਾਨ ਦੀ। ਇਹਨੂੰ ਫੜਿਆ 1000 ਰੁਪਏ ਦੀ ਚਰਸ ਲੈ ਕੇ, ਤੇ ਨਾਲ ਇਹਦੇ ਸੀ ਰਾਸ਼ਦ, ਇਹ ਡਰਾਈਵਰ ਆ ਜੀ ਮੋਹਸਨ ਕਮੋਕੇ ਦਾ। ਫਿਰ ਇਹਦੇ ਨਾਲ ਆ ਜੀ ਨੂਰ ਅਕਬਰ, ਇਹ ਗਨਮੈਨ ਆ ਜੀ ਮੋਹਸਨ ਕਮੋਕੇ ਦਾ। ਇੱਕ ਸਬ ਇੰਸਪੈਕਟਰ ਆ, ਉਹਨੇ ਗਨਮੈਨ ਵੀ ਰੱਖਿਆ ਹੋਇਆ ਵਾ, ਉਹਨੇ ਡਰਾਈਵਰ ਵੀ ਰੱਖਿਆ ਹੋਇਆ ਵਾ। ਇੱਕ ਸ਼ਦਾਦ ਨਾਮ ਦਾ ਬੰਦਾ ਵੀ ਰੱਖਿਆ ਹੋਇਆ ਪ੍ਰਾਈਵੇਟ ਤੌਰ ਤੇ। ਇੰਨੇ ਬੰਦੇ ਅੱਜ ਕੱਲ੍ਹ SP ਦੇ ਨਾਲ ਨਹੀਂ ਹੁੰਦੇ, ਇੰਨੇ ਬੰਦੇ ਅੱਜ ਕੱਲ੍ਹ DSP ਦੇ ਨਾਲ ਨਹੀਂ ਹੁੰਦੇ। ਤੁਸੀਂ ਇੱਥੋਂ ਅੰਦਾਜ਼ਾ ਲਾਣਾ, ਇਹਨੇ ਆਪਣੀ ਤਨਖਾਹ ਦੇ ਵਿੱਚੋਂ ਆਪਣਾ ਘਰ ਵੀ ਚਲਾਉਣਾ ਤੇ ਇਹਨਾਂ 4-5 ਬੰਦਿਆਂ ਦਾ ਘਰ ਵੀ ਚਲਾਉਣਾ। ਉਹ ਸਿਰਫ ਇੱਕੋ ਤਰੀਕੇ ਨਾਲ ਚੱਲ ਸਕਦਾ, 1000 ਰੁਪਇਆ ਲਾਓ ਤੇ 2 ਲੱਖ ਰੁਪਇਆ ਕਮਾਓ। ਇਹ ਸਿੱਖਣ ਵਾਸਤੇ ਤੁਹਾਨੂੰ ਜਾਣਾ ਪਏਗਾ ਇਹਨਾਂ ਬੰਦਿਆਂ ਦੇ ਕੋਲ, ਜਿਨ੍ਹਾਂ ਬੰਦਿਆਂ ਦੇ ਨਾਮ ਦੱਸ ਦਿੱਤੇ ਆ, ਜਾਂ ਫਿਰ ਇਹਨਾਂ ਦਾ ਕੋਈ ਨੰਬਰ ਦੇ ਦਿੰਦੇ ਆ, ਫੌਰੀ ਤੌਰ ਤੇ ਉੱਥੇ ਰਾਬਤਾ ਕਰ ਲਓ। ਖੈਰ ਜੀ, ਗੁਲਫਸ਼ਾਹ ਦੇ ਇਲਾਕੇ ਦੇ ਵਿੱਚ ਜਾ ਕੇ ਹਲਕੀ ਢੋਲਕੀ ਵਜਾ ਰਹੇ ਸੀ। ਚੌਕੀ ਗੁਲਫਸ਼ਾਹ ਦੇ ਇੰਚਾਰਜ ਨੂੰ ਪਤਾ ਲੱਗ ਗਿਆ ਕਿ ਮੇਰੇ ਇਲਾਕੇ ਦੇ ਵਿੱਚ ਇੱਕ ਬੰਦੇ ਦੀ ਹਲਕੀ ਢੋਲਕੀ ਵਜਾਈ ਜਾ ਰਹੀ ਆ। ਉਹਨੇ ਜਨਾਬੀ ਵਾਲੀ 2 ਕਾਂਸਟੇਬਲ ਭੇਜੇ। ਉਹਨਾਂ ਨੇ ਕਿਹਾ ਫਲਾਂ ਡੇਰੇ ਤੇ ਜਾ ਕੇ ਚੈੱਕ ਕਰੋ। ਉੱਥੇ ਤੋਂ ਚੈੱਕ ਕੀਤਾ ਗਿਆ, ਪਤਾ ਲੱਗਾ ਜੀ ਮੋਹਸਨ ਕਮੋਕਾ ਸਾਹਿਬ ਨੇ ਆਪਣੇ ਪ੍ਰਾਈਵੇਟ ਬੰਦਿਆਂ ਦੇ ਨਾਲ ਰਲ ਕੇ ਇਹਨਾਂ ਬੰਦਿਆਂ ਨੂੰ ਅਗਵਾ ਕੀਤਾ। 1000 ਦੀ ਚਰਸ ਲਈ 2 ਲੱਖ ਰੁਪਏ ਦਾ ਮੁਤਾਲਬਾ ਕੀਤਾ ਗਿਆ। ਇਸ ਬੰਦੇ ਦੀ ਭੈਣ ਕੋਲੋਂ ਫਿਰ ਜਨਾਬੇ ਵਾਲੀ ਉੱਥੇ ਰੌਲਾ ਪੈ ਗਿਆ। ਅਸਲੀ ਪੁਲਿਸ ਤੇ ਜਾਲੀ ਪੁਲਿਸ ਦਾ ਆਪਸ ਦੇ ਵਿੱਚ ਰੌਲਾ ਪੈ ਗਿਆ। ਇਹਨਾਂ ਨੇ ਕਿਹਾ ਜੀ ਤੁਸੀਂ ਸਾਡੇ ਇਲਾਕੇ 'ਚ ਕਿੱਧਰ, ਉਹਨਾਂ ਨੇ ਕਿਹਾ ਤੁਸੀਂ ਸਾਡੇ ਇਲਾਕੇ 'ਚ ਕਿੱਧਰ। ਰੌਲਾ ਪੈਂਦੇ ਪਏ ਪਤਾ ਲੱਗਾ ਜੀ ਮੋਹਸਨ ਕਮੋਕਾ ਸਾਹਿਬ ASP ਗੁਲਬਰਗ ਸਾਹਿਬ ਨਵੇਂ ਆਏ ਨੇ, ਉਹਨਾਂ ਦੀ ਮੀਟਿੰਗ ਦੇ ਵਿੱਚ ਚਲੇ ਗਏ ਨੇ ਔਰ ਹਵੇਲੀ ਦੇ ਮਾਲਕ ਨੂੰ, ਡੇਰੇ ਦੇ ਮਾਲਕ ਨੂੰ ਕਹਿ ਕੇ ਗਏ ਆ ਕਿ ਇਹ ਬੰਦਾ ਥੋੜ੍ਹੀ ਦੇਰ ਵਾਸਤੇ ਅਸੀਂ ਤੁਹਾਡੇ ਕੋਲ ਛੱਡ ਕੇ ਚੱਲੇ ਆ, ਮੇਰੇ ਬੰਦੇ ਵੀ ਉੱਥੇ ਆ, ਮੈਂ ਵਾਪਸ ਆ ਕੇ ਤੇ ਤੁਹਾਡੇ ਕੋਲੇ ਬੰਦਾ ਲੈਣਾ ਵਾ। ਉੱਥੇ ਜਨਾਬੇ ਲਈ ਰੌਲਾ ਪੈ ਗਿਆ। ਚੌਕੀ ਇੰਚਾਰਜ ਗੁਲਫਸ਼ਾਹ ਪਹੁੰਚ ਗਿਆ, SHO ਚਾਂਗ ਬਾਜ਼ਾਰ ਪਹੁੰਚ ਗਿਆ। ਉਹਨਾਂ ਨੇ ਸਾਰੇ ਬੰਦੇ ਫੜੇ, ਅਫਸਰਾਂ ਨੇ ਬਾਲਾਂ ਨੂੰ ਦੱਸਿਆ। ਉਹਨਾਂ ਨੇ ਕਿਹਾ ਜੀ ਇਹ ਤਾਂ ਉੱਥੋਂ ਬੰਦਾ ਅਗਵਾ ਕਰਕੇ ਲਿਆਏ ਆ, 1000 ਰੁਪਏ ਦੇ ਬਦਲੇ 2 ਲੱਖ ਰੁਪਇਆ ਕਮਾਉਣਾ ਚਾਹੁੰਦੇ ਆ, ਲਿਹਾਜ਼ਾ ਇਹਨਾਂ ਨੂੰ ਫੜ ਕੇ ਪਾਬੰਦੇ ਸਲਾਸਲ ਕੀਤਾ ਜਾਵੇ। ਪਤਾ ਲੱਗਾ ਕਿ ਥਾਣਾ ਬਟਾਲਾ ਕਲੋਨੀ ਦੇ ਇਲਾਕੇ ਦੇ ਵਿੱਚੋਂ ਇਹ ਬੰਦਾ ਅਗਵਾ ਕੀਤਾ ਗਿਆ। ਅਗਵਾ ਕਰਕੇ ਉਹਦੇ ਤਸ਼ੱਦਦ ਕੀਤਾ ਗਿਆ, ਤਸ਼ੱਦਦ ਕਰਕੇ ਉਹਦੇ ਕੋਲ 2 ਲੱਖ ਦਾ ਮੁਤਾਲਬਾ ਕੀਤਾ ਗਿਆ। ਫਿਰ CPO ਫੈਸਲਾਬਾਦ ਸਾਹਿਬਜ਼ਾਦਾ ਬਲਾਲ ਉਮਰ, ਤੁਹਾਨੂੰ ਪਤਾ ਉਹਨਾਂ ਨੇ ਕਲੀਅਰ ਕਿਹਾ ਹੋਇਆ ਕਿ ਕਾਲੀਆਂ ਭੇਡਾਂ ਮਹਿਕਮੇ 'ਚ ਨਹੀਂ ਰਹਿਣਗੀਆਂ। ਬਿਲਕੁਲ ਨਰਮ ਦਿਲ ਨੇ, ਮਾੜਾ ਮੋਟਾ ਗੁਨਾਹ ਹੋਵੇ ਤੇ ਉਹ ਛੱਡ ਦਿੰਦੇ ਆ, ਲੇਕਿਨ ਐਡਾ ਵੱਡਾ ਗੁਨਾਹ CPO ਸਾਹਿਬ ਨੇ ਕਿਹਾ ਬਿਲਕੁਲ ਇਹਨੂੰ ਮਾਫੀ ਨਹੀਂ। ਲਿਹਾਜ਼ਾ ਮੁਕੱਦਮਾ ਦਰਜ ਕਰਕੇ ਰੇਡ ਕੀਤਾ ਜਾਵੇ, ਮੋਹਸਨ ਕਮੋਕੇ ਨੂੰ ਵੀ ਫੜਿਆ ਜਾਵੇ, ਉਹਦੇ ਨਾਲ ਜਿਹੜਾ ਫਰਾਰ ਹੋਣ ਵਾਲਾ ਬੰਦਾ ਉਹਨੂੰ ਵੀ ਫੜਿਆ ਜਾਵੇ। ਇਹ ਜਿਹੜੇ ਗ੍ਰਿਫਤਾਰ ਹੋ ਗਏ ਨੇ, ਹੁਣ ਗੱਲ ਇਹ ਆ ਕਿ ਉਹ ਚਰਸ ਔਰ 1000 ਰੁਪਏ ਦਾ ਰੌਲਾ ਪਿਆ ਆ, ਉਹ ਕਿੱਦਾਂ ਹੱਲ ਹੋਣਾ ਵਾ, ਇਹ ਪੁਲਿਸ ਵਾਲੇ ਜਾਂ SHO ਬਟਾਲਾ ਕਲੋਨੀ ਬਿਹਤਰ ਜਾਣਦੇ ਆ। ਬਹੁਤ ਸ਼ੁਕਰੀਆ।